नमस्कार, सत श्री अकाल, आदाब। मेरा नाम मनदीप पुनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਇੱਕ ਨਈ ਗੱਲਬਾਤ ਲੈ ਕੇ। ਔਰ ਅੱਜ ਅਸੀਂ ਗੱਲਬਾਤ ਕਰਾਂਗੇ ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ ਤੇ। ਅੱਜ 200 ਦਿਨ ਕਿਸਾਨ ਅੰਦੋਲਨ ਦੇ ਪੂਰੇ ਹੋ ਗਏ ਹਨ। ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨ ਲਗਾਤਾਰ ਬੈਠੇ ਹਨ ਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ ਗੈਰ ਰਾਜਨੀਤਿਕ ਦੋ ਵੱਡੇ ਫਰੰਟ ਹੈਗੇ ਆ ਕਿਸਾਨਾਂ ਦੇ, ਜਿਨ੍ਹਾਂ ਦੇ ਬੈਨਰ ਹੇਠ ਇਹ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਦੀ ਜਿਹੜੀ ਡਿਮਾਂਡਾਂ ਹੈਗੀਆਂ ਉਹ ਵੀ ਆਪ ਜੀ ਨੂੰ ਪਤਾ ਹੈ ਤੇ ਆਪਾਂ ਅੱਜ ਇਹ ਜਿਹੜੇ 200 ਦਿਨ ਪੂਰੇ ਹੋਏ ਇਹਨਾਂ ਬਾਰੇ ਅੱਜ ਗੱਲ ਕਰਾਂਗੇ। ਸਾਡੇ ਨਾਲ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਵੱਡੇ ਆਗੂ ਸਵਰਨ ਪੰਧੇਰ ਜੀ ਮੌਜੂਦ ਹਨ। ਉਹਨਾਂ ਦੀ ਜਥੇਬੰਦੀ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਂ ਹੈਗਾ ਤੇ ਉਹ ਲਗਾਤਾਰ 13 ਫਰਵਰੀ ਤੋਂ ਡਟੇ ਹੋਏ ਹਨ। ਸ਼ੰਭੂ ਬਾਰਡਰ ਤੇ ਉਹਨਾਂ ਦਾ ਮੋਰਚਾ ਲੱਗਿਆ ਹੋਇਆ ਹੈ। ਸਵਰਨ ਪੰਧੇਰ ਜੀ, ਅੱਜ ਦੀ ਜੇ ਆਪਾਂ ਗੱਲ ਕਰੀਏ ਤੇ ਅੱਜ ਦੋਵੇਂ ਬਾਰਡਰਾਂ ਤੇ ਮਹਾਪੰਚਾਇਤਾਂ ਆਯੋਜਿਤ ਕੀਤੀਆਂ ਗਈਆਂ। ਪਹਿਲਵਾਨ ਵਿਨੇਸ਼ ਫੋਗਾਟ ਵੀ ਅੱਜ ਕਿਸਾਨ ਅੰਦੋਲਨ 'ਚ ਸ਼ਾਮਿਲ ਹੋਈ ਤੇ ਅੱਜ ਜਿਹੜਾ 200ਵਾਂ ਦਿਨ ਸੀਗਾ ਕਿਸਾਨ ਅੰਦੋਲਨ ਦਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇੰਨਾ ਲੰਬਾ ਘੋਲ ਕਿਵੇਂ ਖਿੱਚ ਗਿਆ? 200 ਦਿਨ ਤੱਕ ਕਿਵੇਂ ਤੁਸੀਂ ਇੱਥੇ ਤੱਕ ਪਹੁੰਚ ਗਏ? देखो, जितों तक 200 दिन ਦੇ ਝਾਤ ਮਾਰੀਏ ਤਾਂ ਇਹ ਸੌਖੇ ਸਖਾਲੇ ਨਹੀਂ ਹੈਗੇ। ਇਹਨੂੰ ਲੱਗਣ ਵਿੱਚ ਵੀ ਬਹੁਤ ਸਮੱਸਿਆ ਆਈਆਂ। ਜਦੋਂ ਮੋਰਚਾ ਸ਼ੁਰੂ ਹੋ ਰਿਹਾ, ਸਰਕਾਰ ਉਦੋਂ 6 ਦਿਨ ਪਹਿਲਾਂ ਬੈਰੀਕੇਟਿੰਗ ਕਰ ਰਹੀ ਆ, ਔਰ ਫਿਰ ਬੁਲਟ ਹੋਵੇ, ਚਾਹੇ ਰਬੜ ਦੀਆਂ ਗੋਲੀਆਂ ਹੋਣ, ਚਾਹੇ ਇਸਰਾਇਲ ਤੋਂ ਮੰਗਾਏ ਹੋਏ ਡਰੋਨਾਂ ਰਾਹੀਂ ਸ਼ੈਲਿੰਗ ਹੋਵੇ, ਔਰ ਇਹਦੋਂ ਕਹਾਂ 433 ਰਿਕਾਰਡ ਤੇ ਕਿਸਾਨ ਦਾ ਵੱਧ ਜ਼ਖਮੀ ਹੋਏ। 6-7 ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ, ਖੋਪੜੀਆਂ ਖਰਾਬ ਹੋਈਆਂ, ਔਰ ਇੱਕ ਕਿਸਾਨ ਸ਼ਹੀਦ ਸੁਖਕਰਨ ਸ਼ਹੀਦ ਹੋਇਆ ਹੈਗਾ। ਇੱਕ ਇਹ ਤਾਂ ਜ਼ਬਰ ਸੀ ਸਰਕਾਰ ਦਾ ਸਰਵੇ ਦਾ। ਦੂਸਰੇ ਬੰਨੇ ਹਰਿਆਣੇ ਦੇ ਵਿੱਚ ਜਿਵੇਂ 70,000 ਅਰਧ ਸੈਨਿਕ ਫੋਰਸ ਲਏ, ਹਰਿਆਣੇ ਨੂੰ ਖੁੱਲੀ ਜੇਲ੍ਹ ਬਣਾ ਛੱਡਿਆ ਇਹਨਾਂ ਨੇ। ਦੂਜਾ ਸੀਗਾ ਵੀ ਦੂਜੇ ਬੰਨੇ ਸ਼ਬਦੀ ਵਾਰ, ਫਿਰ RSS ਹੋਵੇ, ਉਹ ਸਾਨੂੰ ਉਪਦਰਵੀ ਕਹਿੰਦੀ ਸੀਗੀ। ਜਿਵੇਂ ਕੰਗਨਾ ਰਣੌਤ, ਭਾਜਪਾ ਦੇ ਬਹੁਤ ਸਾਰੇ ਲੀਡਰ ਆ, ਖਾਲਿਸਤਾਨ ਦਾ ਟੈਕ ਲਾਉਣਾ, ਫਿਰ ਇਸ ਤਰ੍ਹਾਂ ਦਾ ਪ੍ਰੋਪੋਗੰਡਾ ਵੀ ਇਹ ਭਾਜਪਾ ਨੇ ਬਾਲੇ ਹੋਏ ਆ, ਫਿਰ ਕਹਿਣਾ ਇਹ ਪੰਜਾਬ ਸਰਕਾਰ ਨੇ ਬਾਲੇ ਆ, ਕੋਈ ਕਹਿੰਦਾ ਇਹ ਕਾਂਗਰਸੀ ਨੇ। ਇਹ ਲਗਾਤਾਰ ਸਾਡੇ ਖਿਲਾਫ ਚੱਲਦਾ ਰਿਹਾ, ਫਿਰ ਇਹ ਪਾਟੇ ਹੋਏ ਆ, ਬਹੁਤ ਕੁਛ ਹੋਇਆ। ਇਹਦੇ ਬਾਵਜੂਦ ਅਗਲੀਆਂ ਗੱਲਾਂ, ਜਿਵੇਂ ਅਸੀਂ ਕੁਦਰਤ ਨਾਲ ਸੰਘਰਸ਼ ਕੀਤਾ, ਚਾਹੇ ਗਰਮੀ ਸੀ, ਚਾਹੇ ਸਰਦੀ ਸੀ, ਚਾਹੇ ਬਰਦਾਸ਼ਤ ਸੀਗੀ, ਬਰਸਾਤ ਸੀਗੀ, ਤੋਂ ਪਰ ਕਿਸਾਨਾਂ ਦਾ ਮਨੋਬਲ ਨਹੀਂ ਡਿੱਗਾ ਹੈਗਾ। 200 ਦਿਨ ਦੇ ਵਿੱਚ ਜਿਹੜਾ ਇਕੱਠ ਹੋਇਆ ਹੈਗਾ, ਨਾ ਅੰਦੋਲਨ ਦੇ ਵਿੱਚ ਕੋਈ ਗਿਣਤੀ ਘਟੀ ਆ, ਨਾ ਅੰਦੋਲਨ ਦੇ ਵਿੱਚ ਆਗੂਆਂ ਦਾ ਕੋਈ ਮੋਰਾਲ ਡਾਊਨ ਹੋਇਆ। ਲੰਮਾ ਜ਼ਰੂਰ ਹੈਗਾ। ਇਹ ਸਾਨੂੰ ਆਈਡੀਆ ਹੀ ਆ ਵੀ ਜਿੱਦਾਂ WTO ਵਰਗੀਆਂ ਨੀਤੀਆਂ, ਜਿਵੇਂ ਵਿਸ਼ਵ ਵਪਾਰ ਸੰਸਥਾ ਦੀ ਨੀਤੀ ਆ, ਉਹ MSP ਲੀਗਲ ਗਰੰਟੀ ਕਾਨੂੰਨ ਬਣਾਉਣ ਦੇ ਵਿੱਚ ਇੱਕ ਢਿੱਕਾ ਵਾ। ਉਹ ਖੁੱਲੀ ਮੁੰਡੇ ਚਾਹੁੰਦੇ ਆ, ਉਹ ਨਹੀਂ ਚਾਹੁੰਦੇ ਹੈਗੇ ਵੀ ਕਿਸਾਨਾਂ ਨੂੰ ਇਹ ਚੀਜ਼ਾਂ ਮਿਲ ਜਾਣ। ਤੋਂ ਇਸ ਕਰਕੇ ਤੇ ਅੱਜ ਦੇ ਜਿਵੇਂ ਅਸੀਂ ਦੇਖ ਰਹੇ ਵੀ ਇਹ ਕਿਸਾਨਾਂ ਵਾਸਤੇ ਬਹੁਤ ਵੱਡਾ ਦਿਨ ਤੇ ਬਹੁਤ ਵੱਡੀ ਸਫਲਤਾ ਸੀ। ਇਹ ਕਿਸੇ ਵੱਡੇ ਅੰਦੋਲਨ ਦਾ ਮੁੱਢ ਵੱਜ ਰਿਹਾ। ਅਸੀਂ ਸਿਰਫ ਇਹੀ ਕਹਿਣਾ ਚਾਹੁੰਦੇ ਸਰਕਾਰ ਨੂੰ, ਜੇ 200 ਦਿਨ ਕੱਢ ਲਏ ਹੈਗੇ ਆ ਤਾਂ 400 ਦਿਨ ਵੀ ਨਿਕਲ ਜਾਣੇ ਆ, 600 ਦਿਨ ਵੀ ਨਿਕਲ ਜਾਣੇ ਆ। ਉਹਨੂੰ ਚਾਹੀਦਾ ਕਿ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਕਰੇ, ਔਰ ਉਹਦੇ ਲਈ ਅਸੀਂ ਪ੍ਰਤੀਬੱਧ ਹੈਗੇ ਆਪਣੇ ਮੋਰਚੇ ਨੂੰ ਵੀ ਅੱਗਾ ਲੰਮੇ ਚਲਾਵਾਂਗੇ ਜਿੰਨਾ ਚਿਰ ਮੋਰਚਾ ਜਿੱਤਿਆ ਨਹੀਂ ਜਾਂਦਾ। ਕਹਿ ਸਕਦੇ ਅਸੀਂ ਕਹੀਏ ਇਹ ਸਫਲਤਾ ਨਾਲ 200 ਦਿਨ ਪੂਰੇ ਕਰਕੇ ਚੜ੍ਹਦੀ ਕਲਾ ਵਿੱਚ ਮੋਰਚਾ ਜਾਰੀ ਰੱਖਿਆ ਹੋਇਆ ਜੀ। ਸ਼ੁਰੂਆਤ 'ਚ ਜਦੋਂ ਮੋਰਚਾ ਲੱਗ ਰਿਹਾ ਸੀ ਉਦੋਂ ਕਿਸਾਨ ਲੀਡਰਾਂ ਦੀ ਮੁਲਾਕਾਤਾਂ ਵੀ ਹੋਈਆਂ, ਮੀਟਿੰਗਾਂ ਵੀ ਹੋਈਆਂ। ਜਿਹੜੇ ਮੰਤਰੀ ਆਏ, 3 ਕੇਂਦਰ ਦੇ ਵਜ਼ੀਰ ਆਏ ਸੀਗੇ, ਉਹਨਾਂ 'ਚ ਪੀਯੂਸ਼ ਗੋਇਲ ਇੱਕ ਸੀਗੇ, ਨਿਤਿਆਨੰਦ ਰਾਏ, ਅਰਜੁਨ ਮੁੰਡਾ। ਤੇ ਉਸ ਟਾਈਮ ਤੁਹਾਡੀ ਕੀ ਗੱਲਬਾਤ ਹੋਈ? ਕਿਉਂ ਗੱਲਬਾਤ ਸਿਰੇ ਨਹੀਂ ਛੱਡੀ? ਕੀ ਉਹ ਏਦਾਂ ਦਾ ਪ੍ਰਪੋਜ਼ਲ ਦੇ ਰਹੇ ਸੀ ਜਿਸ ਕਰਕੇ ਤੁਹਾਨੂੰ ਉਹਨਾਂ ਤੇ ਯਕੀਨ ਨਹੀਂ ਹੋਇਆ ਤੇ ਤੁਹਾਨੂੰ ਮੋਰਚਾ ਲਾਉਣਾ ਪੈ ਗਿਆ? ਤੇ ਉਸ ਤੋਂ ਬਾਅਦ ਕੀ, ਜਦੋਂ ਉਹ ਸ਼ੁਰੂਆਤ ਦਾ ਦੌਰ ਸੀਗਾ, ਉਸ ਤੋਂ ਬਾਅਦ ਵੀ ਤੁਹਾਡੀ ਗੱਲਬਾਤ ਹੋਈ ਹੈ ਕੇਂਦਰ ਨਾਲ? ਕੋਈ ਗੱਲਬਾਤ ਹੋਈ ਕੇਂਦਰ ਦੇ ਕਿਸੇ ਵਜ਼ੀਰ ਨਾਲ? ਦੇਖੋ, ਜਿੱਥੋਂ ਤੱਕ ਗੱਲਬਾਤ ਦਾ ਸਵਾਲ ਸੀ, ਜਿਹੜੇ ਪੰਜਾਬ ਸਰਕਾਰ ਦੇ ਕੁਝ ਅਧਿਕਾਰੀ ਸੀ ਜਾਂ ਕੇਂਦਰ ਸੀਗਾ, ਉਹਨੂੰ ਸ਼ਾਇਦ ਸਾਡੀ ਲੀਡਰਸ਼ਿਪ ਨੂੰ ਸਮਝਣ ਵਿੱਚ ਸਮੱਸਿਆ ਸੀਗੀ। ਉਹਨਾਂ ਨੂੰ ਲੱਗਦਾ ਸੀਗਾ ਵੀ ਅਸੀਂ ਕਿਸੇ ਕੋਈ ਛਲ ਕਰਕੇ, ਔਰ ਇਹ ਉਹਨਾਂ ਨੂੰ ਲੱਗਦਾ ਸੀ ਜਦੋਂ ਅਸੀਂ ਕਿਹਾ ਸੀ ਵੀ ਦੇਖੋ ਸਾਨੂੰ ਸਮਝਣ ਦਾ ਯਤਨ ਕਰੋ, ਇਹ ਮੋਰਚਾ ਜੀ ਛੇਤੀ ਖਤਮ ਨਹੀਂ ਹੋਣਾ। ਜਨਮੀਨ ਉਹਨਾਂ ਨੇ ਕੰਟਰੈਕਟ ਬੇਸ ਖੇਤੀ, ਠੇਕਾ ਖੇਤੀ ਤੇ ਗੱਲ ਕੀਤੀ। ਭਾਵੰਤਰ 'ਚ ਹਰਿਆਣਾ ਜਾਂ ਰਾਜਸਥਾਨ 'ਚ ਵੀ ਇਹ ਚੀਜ਼ਾਂ ਚੱਲਦੀਆਂ ਹੈਗੀਆਂ, ਕੱਲੇ ਕਿਸਾਨ ਨਾਲ ਕਰਨਾ। ਤੋਂ ਇਹ ਕਿਸਾਨਾਂ ਨਾਲ ਧੋਖਾ ਸੀਗਾ। ਉਸ ਸਮਝੌਤੇ ਨੂੰ ਅਸੀਂ ਰੱਦ ਕਰ ਦਿੱਤਾ। ਪਰ ਫਿਰ
ਔਰ ਫਿਰ ਉਹਨਾਂ ਨੂੰ ਜਦੋਂ ਚੌਹਾਂ ਮੀਟਿੰਗਾਂ ਵਿੱਚ ਲੱਗਿਆ ਵੀ ਇਹ ਕੋਈ ਵੀ ਗਲਤ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈਗੇ, ਔਰ ਇਸ ਕਰਕੇ ਫਿਰ ਉਹਨਾਂ ਇੱਕ ਵਾਰੀ ਗੱਲਬਾਤ ਬੰਦ ਕਰ ਦਿੱਤੀ ਹੈਗੀ। ਔਰ ਉਹਨਾਂ ਨੂੰ ਲੱਗਿਆ ਵੀ ਗੱਲਬਾਤ ਬੰਦ ਕਰਕੇ ਹੁਣ ਇਲੈਕਸ਼ਨ ਆ ਜਾਣੀ ਆ ਤੇ ਅਸੀਂ ਆਪਣਾ ਮੀਡੀਆ ਪੂਰੀ ਤਰ੍ਹਾਂ ਜਿਹੜਾ ਵੱਡਾ ਨੈਸ਼ਨਲ ਮੀਡੀਆ ਵਾ ਜਿਹੜਾ ਉਹਨਾਂ ਦੇ ਹੱਥ ਵਿੱਚ ਹੈ, ਸਾਰਾ ਮੀਡੀਆ ਭਾਵੇਂ ਮਾੜਾ ਨਹੀਂ ਹੁੰਦਾ, ਉਹ ਅਸੀਂ ਕੰਟਰੋਲ ਕਰ ਲੈਣਾ। ਇਹ ਉਹਨਾਂ ਦਾ ਜਿਹੜੇ ਅੰਦਾਜ਼ੇ ਸੀ ਵੀ ਇਹ ਅੰਦੋਲਨ ਆਪਣੀ ਮੌਤ ਆਪ ਮਰੂਗਾ, ਵੀ ਇਹਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ। ਫਿਰ ਉਹਨਾਂ ਦੇ ਜਦ ਇਹ ਗਲਤ ਸਾਬਤ ਹੋਏ ਉਹਦੇ ਚੋਂ ਪਿੱਛੇ ਹਟੇ ਸੀ। ਹਾਂ, ਉਦੋਂ ਬਾਅਦ ਕੋਈ ਗੱਲਬਾਤ ਪਿੱਛੇ ਪਰਦੇ ਤੇ ਬਥੇਰੀਆਂ ਗੱਲਾਂ ਗੁੱਲਾਂ ਹੁੰਦੀਆਂ ਰਹਿੰਦੀਆਂ, ਕਿਸੇ ਕੋ ਮੰਤਰੀ ਦਾ ਕੋਈ ਅਜਿਹੀ ਗੱਲ ਨਹੀਂ ਆਈ ਹੈਗੀ। ਹੁਣ ਇਹ ਲਗਾਤਾਰ ਤੁਹਾਨੂੰ ਪਤਾ ਲੰਮੇ ਸਮੇਂ ਤੋਂ ਕਹਿੰਦੇ ਰਹੇ ਆ ਵੀ ਅਸੀਂ ਤਾਂ ਗੱਲਬਾਤ ਲਈ ਤਿਆਰ ਹਾਂ ਜੀ, ਗੱਲ ਕਰ ਲੈਣ ਜੀ, ਪਰ ਹੁਣ ਇਹ ਕਿਸਾਨ ਆਗੂਆਂ ਦੇ ਹੱਥ 'ਚ ਨਹੀਂ ਹੁੰਦਾ ਹੈਗਾ ਜੋ ਗੱਲਬਾਤ ਸਿੱਧੀ ਆਪ, ਕਿਉਂਕਿ ਇਹ ਤਾਂ ਸਰਕਾਰ ਨੇ ਸ਼ੁਰੂ ਕਰਨੀ ਹੈਗੀ ਆ। ਅਸੀਂ ਜਦੋਂ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣ ਗਏ ਜੀ, ਉਹਨੂੰ ਮਿਲਣ ਗਏ ਸੀ ਜੀ, ਸਾਡੇ ਬੰਦਿਆਂ ਨੂੰ ਮਿਲ ਆਉਂਦੇ, ਦੱਸੋ ਕਿਸੇ ਮੰਤਰੀ ਨੂੰ ਬਗੈਰ ਸੱਦੇ ਪੁੱਛੇ ਕਿਵੇਂ ਕੋ ਮਿਲ ਆਊਗਾ? ਇਹ ਹੁਣ ਹਜੇ ਕੋਈ ਗੱਲਬਾਤ ਦੇ ਅਸਾਰ ਸਾਨੂੰ ਤਾਂ ਨਜ਼ਰ ਨਹੀਂ ਆਉਂਦੇ ਹੁੰਦੇ ਵੀ ਸਰਕਾਰ ਨਿਬੜੂਗੀ। ਇਲੈਕਸ਼ਨਾਂ ਦੌਰਾਨ ਕਿਸਾਨ ਮੋਰਚੇ ਦੀ ਤੁਸੀਂ ਕੀ ਸਫਲਤਾ ਮੰਨਦੇ ਹੋ? ਕਿਵੇਂ ਤੁਹਾਨੂੰ ਲੱਗਿਆ ਕਿ ਜਿਹੜਾ ਕਿਸਾਨ ਅੰਦੋਲਨ ਚੱਲਿਆ ਹੋਇਆ ਸੀ ਉਹਦਾ ਅਸਰ ਕਿਤੇ ਕਿਸੇ ਖਿੱਤੇ 'ਚ ਕਿਸੇ ਸੂਬੇ 'ਚ ਤੁਹਾਨੂੰ ਪੈਂਦਾ ਹੋਇਆ ਨਜ਼ਰ ਆਇਆ ਜਿਹੜੇ ਲੋਕ ਸਭਾ ਇਲੈਕਸ਼ਨ ਹੋਏ? ਥਰੂ ਆਊਟ ਦੇਸ਼ ਵਿੱਚ ਅਸੀਂ ਇਹਨੂੰ ਦੇਖਿਆ ਹੈਗਾ। ਦੇਖੋ, ਜਦੋਂ ਕੋਈ ਵੀ ਸਰਕਾਰ ਹੁੰਦੀ ਆ, ਸੱਤਾ ਹਰੇਕ ਨੂੰ ਪਿਆਰੀ ਹੁੰਦੀ ਆ। ਮੋਦੀ ਜੀ ਅੰਡਰ ਐਸਟੀਮੇਟ ਕਰਦੇ ਰਹੇ ਅੰਦੋਲਨ ਨੂੰ, ਵੀ ਜਿਹੜੇ ਉਹ ਮੁੱਦੇ ਚੱਕ ਕੇ ਚੱਲ ਰਹੇ ਆ, ਉਹਨਾਂ ਨੂੰ ਲੱਗਦਾ ਸੀ ਜਿਵੇਂ ਅਸੀਂ ਉਹ ਹਿੰਦੂਤਵ ਦਾ ਮੁੱਦਾ ਚੁੱਕਦੇ ਆ, ਰਾਮ ਮੰਦਿਰ ਦਾ ਮੁੱਦਾ ਉਹਨਾਂ ਚੱਕਿਆ। ਰਾਮ ਮੰਦਿਰ ਬਣਾਉਣ ਤੇ ਸਾਡੀ ਤੇ ਕੋਈ ਆਪੱਤੀ ਨਹੀਂ ਸੀ, ਪਰ ਰਾਮ ਮੰਦਿਰ ਦਾ ਮੁੱਦਾ ਜਿਵੇਂ ਧਾਰਮਿਕ ਇਸ਼ੂ ਲੈ ਕੇ ਇਮੋਸ਼ਨਲ ਬਲੈਕਮੇਲ ਕਰਕੇ ਲੋਕਾਂ ਕੋਲ ਵੋਟਾਂ ਲੈਣੀਆਂ, ਸ਼ਾਇਦ ਉਹਨਾਂ ਨੂੰ ਪੂਰਾ ਯਕੀਨ ਸੀ ਵੀ ਜਿਵੇਂ ਕਾਰਪੋਰੇਟ ਲੌਬੀ ਉਹਨਾਂ ਦੇ ਮਗਰ ਆ, ਪੂਰਾ ਲਾ ਕੇ ਉਹ 400 ਪਾਰ ਵਾਲਾ ਨਾਰਾ ਕਾਮਯਾਬ ਹੋਣੇ ਨੇ। ਉਹ 400 ਪਾਰ ਵਾਲਾ ਨਾਰਾ ਜਿਹੜਾ ਉਹ 240 ਬਤਾਵਾਂ ਤੇ ਜਾ ਕੇ ਖੜਿਆ ਹੈਗਾ। ਜੇ ਕਿਸਾਨ ਅੰਦੋਲਨ ਨਾ ਹੁੰਦਾ, ਤੁਸੀਂ ਉਦੋਂ ਦੇਖੋ ਸਵਾਏ ਮਮਤਾ ਬੈਨਰਜੀ ਤੋਂ ਉਹ ਵੀ ਢਿੱਲੇ ਪਏ ਸੀਗੇ, ਕੋਈ ਵੀ ਵਿਰੋਧੀ ਧਿਰ ਮੁਖਰ ਰੂਪ ਵਿੱਚ ਉਹਨਾਂ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ। ਜਥੇਬੰਦੀਆਂ ਅੰਦਰ ਵੀ ਇਹ ਸੀਗਾ, ਵਿਦਿਆਰਥੀ ਲਹਿਰ ਵੀ ਉਹਨਾਂ ਕੁੱਟੀ ਸੀ, ਲੈਫਟ ਕੁੱਟੇ ਹੋਏ ਸੀਗੇ। ਇੱਥੋਂ ਤੱਕ ਵੀ ਕੁਝ ਬੰਦੇ ਕਹਿ ਸਕਦਾ ਵੀ ਸਾਡੇ ਕੇ ਸਿਰ ਪੁਰੇ ਛੱਡ ਕੇ ਕੋਈ ਬੋਲਣ ਨੂੰ ਵੀ ਤਿਆਰ ਨਹੀਂ ਸੀਗਾ। ਔਰ ਇਹ ਸਾਨੂੰ ਇਹ ਸੁਜੈਸਟ ਕਰਦੇ ਸੀ ਵੀ ਇਸ ਵੇਲੇ ਅੰਦੋਲਨ ਲੜਨ ਦਾ ਫਾਇਦਾ ਨਹੀਂ ਹੈ, ਕਿਉਂਕਿ ਅੰਦੋਲਨ 'ਚ ਮੋਦੀ ਸਾਹਿਬ ਰਿਪੀਟ ਹੋ ਰਹੇ, ਤਗੜੇ ਹੋ ਕੇ ਹੋ ਰਹੇ ਤੇ ਕੁੱਟਣਗੇ। ਪਰ ਜੇ ਕਿਸਾਨ ਅੰਦੋਲਨ ਕਰਕੇ ਹੀ ਇਸ ਵੇਲੇ ਸਭ ਤੋਂ ਕਮਜ਼ੋਰ ਸਰਕਾਰਾਂ ਤੋਂ ਭਾਰਤ ਦੀ ਇਸ ਵੇਲੇ ਮੋਦੀ ਦੀ ਸਰਕਾਰ ਹੈਗੀ, ਜਿਹੜੀ ਲੰਗੜੀ ਲੂਲੀ ਆ। ਤਾਂ ਇਹ ਇਸ ਕਰਕੇ ਜੇ ਅਸਰ ਨਾ ਹੁੰਦਾ, ਭਾਵੇਂ ਯੂਪੀ 'ਚ ਬਹੁਤਾ ਵੱਡਾ ਸਮਰਥਨ ਨਹੀਂ ਸੀ, ਬਟ ਲੋਕ ਦੇਸ਼ ਭਰ 'ਚ ਦੇਖ ਰਹੇ ਸੀ ਨਾ। ਉੱਤਰ ਭਾਰਤ ਵਿੱਚ ਤਾਂ ਇਹਦਾ ਪੂਰਾ ਫੈਕਟ ਦੇਖਿਆ ਗਿਆ। ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਜਿਹੜਾ ਇੱਥੇ ਤੁਸੀਂ 13 ਤੋਂ ਲੈ ਕੇ 21 ਤੱਕ ਦਾ ਜ਼ਬਰ ਹੈ, ਇਹ ਤਾਂ ਪੂਰੀ ਦੁਨੀਆ ਨੇ ਦੇਖਿਆ। ਲੋਕਾਂ ਦੇ ਮਨਾਂ ਅੰਦਰ ਗੁੱਸਾ ਸੀਗਾ, ਜਿਹੜਾ ਗੁੱਸਾ ਸਾਨੂੰ ਲੱਗਿਆ ਵੀ ਇਲੈਕਸ਼ਨ ਦੇ ਵਿੱਚ ਸਾਨੂੰ ਨਜ਼ਰ ਆਇਆ। ਪੂਰੇ ਥਰੂ ਆਊਟ ਦੇਸ਼ ਦੇ ਵਿੱਚੋਂ ਕਿਸਾਨਾਂ ਨੇ ਟੇਢੇ ਢੰਗ ਨਾਲ ਸਾਡੀ ਹਮਾਇਤ ਕੀਤੀ ਹੈਗੀ। ਅੱਛਾ, ਜਦੋਂ ਦੌਰ ਸੀਗਾ ਇਲੈਕਸ਼ਨਾਂ ਦਾ, ਉਦੋਂ ਵੀ ਸਰਕਾਰ ਵੱਲੋਂ ਇਹ ਗੱਲ ਪ੍ਰਚਾਰੀ ਜਾ ਰਹੀ ਸੀ ਹੁਣ ਤਾਂ ਸਾਡੀ ਕੋਈ ਸਰਕਾਰ ਨਹੀਂ ਹੈ, ਹੁਣ ਤਾਂ ਜਿਹੜਾ ਕੋਡ ਆਫ ਕੰਡਕਟ ਹੈ, ਆਚਾਰ ਸੰਹਿਤਾ ਜਿਹਨੂੰ ਕਹਿੰਦੇ ਆ, ਚੋਣ ਜ਼ਾਬਤਾ ਜਿਹਨੂੰ ਕਹਿੰਦੇ ਆ, ਉਹ ਲੱਗਿਆ ਹੋਇਆ ਹੈ। ਤੇ ਚੋਣ ਜ਼ਾਬਤੇ 'ਚ ਫਿਰ ਇਹ ਕਿਸਾਨ ਕਿਹਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ? ਇਹਨਾਂ ਨੂੰ ਤੁਰ ਕੇ ਆਪਣੇ ਘਰ ਚਲੇ ਜਾਣਾ ਚਾਹੀਦਾ। ਤੁਹਾਡਾ ਕੀ ਨਜ਼ਰੀਆ ਸੀਗਾ ਕਿ ਇਲੈਕਸ਼ਨਾਂ 'ਚ ਤੁਸੀਂ ਆਪਣਾ ਅੰਦੋਲਨ ਜਾਰੀ ਰੱਖਣਾ ਹੈ? ਤੇ ਕੋਈ ਕਾਲ ਵੀ ਦਿੱਤੀ ਗਈ ਸੀ, ਜਿਵੇਂ ਹਰਿਆਣੇ 'ਚ ਬਹੁਤ ਸਾਰੇ ਕਿਸਾਨਾਂ ਨੇ ਜਿਹੜੇ ਬੀਜੇਪੀ ਆਗੂਆਂ ਦਾ ਘਿਰਾਓ ਵੀ ਕੀਤਾ, ਜਿਹੜੇ ਵੋਟ ਮੰਗਣ ਆ ਰਹੇ ਸੀ ਉਦੋਂ, ਤੇ ਉਹਨਾਂ ਤੋਂ ਸਵਾਲ ਵੀ ਪੁੱਛੇ, ਪਿੰਡਾਂ ਦੀਆਂ ਸੱਥਾਂ 'ਚ ਉਹਨਾਂ ਨੂੰ ਘੇਰਿਆ ਵੀ, ਉਹਨਾਂ ਤੋਂ ਸਵਾਲ ਵੀ ਪੁੱਛੇ। ਤੇ ਕੀ ਤੁਹਾਡੇ ਪ੍ਰੋਟੈਸਟ ਵੱਲੋਂ ਹੀ ਕੋਈ ਕੋਲ ਸੀ, ਜਾਂ ਫਿਰ ਮਤਲਬ ਉਸ ਟਾਈਮ ਤੁਹਾਡੇ ਮਨ 'ਚ ਨਹੀਂ ਸੀਗਾ ਕਿ ਕੋਈ ਸਰਕਾਰ ਤਾਂ ਹੈ ਨਹੀਂ, ਚੋਣ ਜ਼ਾਬਤਾ ਲੱਗਿਆ, ਹੁਣ ਸਾਨੂੰ ਘਰਾਂ 'ਚ ਵਾਪਸ ਚਲੇ ਜਾਣਾ ਚਾਹੀਦਾ? ਹਾਂ, ਜਿਹੜੀਆਂ ਅੰਦੋਲਨ ਤੋਂ ਪਹਿਲਾਂ ਸਰਕਾਰ, ਕਿਉਂਕਿ ਅੰਦੋਲਨ 13 ਤੋਂ ਪਹਿਲਾਂ 1.5 ਮਹੀਨਾ ਪਹਿਲਾਂ ਅਨਾਉਂਸਮੈਂਟ ਹੋ ਗਿਆ ਸੀ, ਜਿਹੜੀਆਂ ਇਹਨਾਂ ਦੀਆਂ ਗਿਣਤੀਆਂ ਮਿੰਤੀਆਂ ਇਹੀ ਸੀ ਕਿ ਅਸੀਂ ਇਲੈਕਸ਼ਨਾਂ ਦੇ ਵਿੱਚ ਆਪਣਾ ਮੀਡੀਆ ਬੈਕ ਤੌਰ ਤੇ ਕਰਕੇ ਇਹਨਾਂ ਨੂੰ ਰੋਲ ਦਾਂਗੇ, ਔਰ ਇੱਕ ਵੱਡੇ ਹਿੱਸੇ 'ਚ ਪਰਸੈਪਸ਼ਨ ਬਣਾ ਦਾਂਗੇ। ਉੱਥੇ ਬਹਿਣ ਦਾ ਕੀ ਫਾਇਦਾ ਹੈਗਾ? ਉਹ 'ਚੋਂ ਨਾ ਕਾਮਯਾਬ ਹੋਏ, ਕਿਉਂਕਿ ਅਸੀਂ ਇਲੈਕਸ਼ਨਾਂ ਨੂੰ ਦੇਖ ਕੇ ਗਏ ਨਹੀਂ ਸੀ, ਨਾ ਕਿਸੇ ਦੇ ਹੱਕ 'ਚ ਭੁਗਤਣਾ ਸੀ, ਵਿਰੋਧ 'ਚ ਭੁਗਤਣਾ ਸੀ। ਅਸੀਂ ਲੋਕਾਂ ਗਾੜੀ ਗੱਲ ਰੱਖਣੀ ਸੀ। ਉਹਦੇ ਵਿੱਚ ਜਿਹੜਾ ਅਸੀਂ ਲਿਆ ਸੀਗਾ, ਸਾਨੂੰ ਬਿਲਕੁਲ ਲੱਗਦਾ ਸੀ ਵੀ ਸੱਤਾਧਾਰੀ ਨੂੰ ਸਵਾਲ ਕਰਨੇ ਚਾਹੀਦੇ ਆ। ਉਹ 10-12 ਸਵਾਲ ਸੀ ਲੋਕਾਂ ਸਾਹਮਣੇ ਸੀ, ਮੋਦੀ ਜੀ ਕੋ ਸਵਾਲ ਕਰੋ ਵੀ ਜਿਹੜਾ 2013 ਤੋਂ ਪਹਿਲੋਂ ਦੇ ਉਹਨਾਂ ਦੇ ਵਾਅਦੇ ਨੇ, 14 ਤੋਂ ਪਹਿਲੋਂ ਦੇ MSP ਲੀਗਲ ਗਰੰਟੀ ਕਰਾਉਣ ਦੇ, C250 ਵਾਲੇ, ਪਹਿਲੇ ਕੈਬਨਿਟ ਮੀਟਿੰਗ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ, ਸ਼ਹੀਦ ਸੁਭਕਰਨ ਦੀ ਸ਼ਹੀਦੀ ਹਰਿਆਣੇ ਦੇ ਵਿੱਚ, ਉਹ ਸਾਰੇ ਸਵਾਲ। ਔਰ ਜਦੋਂ ਅਸੀਂ ਬੋਲੇ, ਇੰਨੀ ਉਮੀਦ ਨਹੀਂ ਸੀ ਹੈਗੀ।
ਥਰੂ ਆਊਟ ਤੁਸੀਂ ਦੇਖੋ ਰਾਜਸਥਾਨ ਦੇ ਵਿੱਚ ਜਿੱਥੇ ਜੇਪੀ ਨੱਡਾ ਜੀ ਗਏ ਸੀ, ਕਿੰਨਾ ਵਿਰੋਧ ਹੋ ਗਿਆ, ਜ਼ੋਰਦਾਰ ਉਹਨਾਂ ਦਾ ਵਿਰੋਧ ਹੋਇਆ। ਤੋ ਇਹ ਆਊਟ ਆਫ ਜਿੱਥੇ ਜਿਹੜੇ ਉੱਤਰ ਭਾਰਤ ਦੇ ਸੂਬੇ ਸੀ ਇੱਥੇ ਤਾਂ ਹੈਗੇ, ਉਹ ਦੂਜੀਆਂ ਥਾਵਾਂ ਤੇ ਵੀ ਸਾਨੂੰ ਵਿਰੋਧ ਦੇਖਣ ਨੂੰ ਨਜ਼ਰ ਆਇਆ। ਮਹਾਰਾਸ਼ਟਰ ਵਰਗੇ ਬੇਸ਼ੱਕ ਇਹਨਾਂ ਖਬਰਾਂ ਨੱਪ ਲਈਆਂ, ਉਹ ਖਬਰਾਂ ਨਹੀਂ ਨਿਕਲੀਆਂ, ਪਰ ਲੋਕਾਂ ਨੇ ਯੂਪੀ ਦੇ ਵਿੱਚ ਵੀ ਦਬੀ ਜ਼ਬਾਨਾਂ ਇਹਨਾਂ ਦੇ ਖਿਲਾਫ ਮੁਖਾਲਫਤ ਕੀਤੀ ਹੈਗੀ। ਉਹ ਸਵਾਲਾਂ ਨੇ ਸਾਡਾ ਸਵਾਰਿਆ, ਖਾਸ ਕਰਕੇ ਪੰਜਾਬ ਹਰਿਆਣੇ ਦੇ ਵਿੱਚ ਤਾਂ ਬਹੁਤ ਜ਼ੋਰਦਾਰ ਜ਼ਬਰਦਸਤ ਵਿਰੋਧ ਹੋਇਆ। ਭਾਵੇਂ ਨਾ ਅਸੀਂ ਕਹਿੰਦੇ ਸੀ ਵੀ ਇਹਨਾਂ ਨੂੰ ਚੋਣ ਕੰਪੇਨ ਨਹੀਂ ਕਰ ਦੇਣੀ, ਨਾ ਅਸੀਂ ਕਹਿੰਦੇ ਸੀ ਇਹਨਾਂ ਨੂੰ ਪਿੰਡਾਂ 'ਚ ਨਾ ਵੰਡ ਦਿਓ, ਅਸੀਂ ਕਹਿੰਦੇ ਆ ਜਾਂਦਾ ਇਹਨਾਂ ਨੂੰ ਸਵਾਲ ਕਰੋ। ਜੇ ਸਵਾਲਾਂ ਦੇ ਜਵਾਬ ਵੀ ਨਹੀਂ ਦਿੰਦੇ ਹੈਗੇ, ਫਿਰ ਕਾਲੀਆਂ ਝੰਡਾ ਨਾਲ ਇਹਨਾਂ ਦਾ ਵਿਰੋਧ ਕਰੂਗਾ। ਤੇ ਬੜਾ ਸਫਲਤਾ ਨਾਲ ਇਹ ਪ੍ਰੋਗਰਾਮ ਚੱਲਿਆ ਹੈਗਾ। ਔਰ ਅਸੀਂ ਲੋਕਾਂ ਬੇਸ਼ੱਕ ਬਹੁਤ ਵੱਡਾ ਦੁਨੀਆ ਦਾ ਮੀਡੀਆ ਮੋਦੀ ਜੀ ਕੋ ਬਹੁਤ ਵੱਡਾ ਉਹਨਾਂ ਦਾ ਚਿਹਰਾ ਵਾ, ਸਰਕਾਰ ਆ, RSS ਵਰਗੀ ਦੁਨੀਆ ਦੀ ਸਭ ਤੋਂ ਵੱਡੀ ਜਥੇਬੰਦੀ ਉਹਨਾਂ ਦੇ ਮਗਰ ਆ। ਔਰ ਕਿਸਾਨ ਕਿਉਂਕਿ ਸੱਚਾਈ ਤੇ ਖੜੇ, ਇਹਦੇ ਬਾਵਜੂਦ ਉਹਨਾਂ ਦਾ ਨੈਰੇਟਿਵ ਇਸ ਅੰਦੋਲਨ ਨੇ ਰੋਲਤਾ ਔਰ ਕਿਸਾਨ ਅੰਦੋਲਨ ਖੜਾ ਹੀ ਨਹੀਂ ਰਿਹਾ। ਔਰ ਉਹਨੇ ਜਿਹੜਾ ਡੈਮੇਜ ਕੀਤਾ RSS ਦੇ ਅੰਦਰ, ਭਾਜਪਾ ਦੇ ਅੰਦਰ ਐਨਾਲਿਸਿਸ ਹੋਏ ਨੇ ਵੀ ਜੇ ਕਿਸਾਨਾਂ ਮਜ਼ਦੂਰਾਂ ਨਾਲ ਟੱਕਰ ਨਾ ਲੈਂਦੇ ਤਾਂ ਸ਼ਾਇਦ ਸਾਡਾ ਇਹ ਹਾਲਾਤ ਨਾ ਹੁੰਦੇ। ਉਸ ਤੋਂ ਬਾਅਦ ਦਾ ਵੀ ਇੱਕ ਘਟਨਾਕ੍ਰਮ ਫਿਰ ਸਾਹਮਣੇ ਆਉਂਦਾ ਹੈ ਕਿ ਚੋਣਾਂ ਹੋ ਜਾਂਦੀਆਂ ਨੇ, ਫਿਰ ਨਰਿੰਦਰ ਮੋਦੀ ਦੁਬਾਰੇ NDA ਦੀ ਸਰਕਾਰ ਬਣਦੀ ਹੈ, BJP ਇਕੱਲੇ ਦੀ ਸਰਕਾਰ ਨਹੀਂ ਬਣਦੀ। ਤੁਸੀਂ ਲੋਕ ਫਿਰ ਜਿਹੜੇ ਲੀਡਰ ਆਫ ਓਪੋਜੀਸ਼ਨ ਹੈ ਰਾਹੁਲ ਗਾਂਧੀ, ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਸੰਸਦ ਇੰਡੀਅਨ ਪਾਰਲੀਮੈਂਟ 'ਚ ਵੀ ਜਾਂਦੇ ਹੋ। ਸ਼ੁਰੂਆਤ 'ਚ ਤੁਹਾਨੂੰ ਰੋਕਿਆ ਗਿਆ ਬਾਹਰ, ਪਰ ਜਦੋਂ ਗੱਲਬਾਤ ਹੋਈ ਤੇ ਮਾੜੀ ਮੋਟੀ ਮਸ਼ੱਕਤ ਤੋਂ ਬਾਅਦ ਤੁਹਾਨੂੰ ਮਿਲਣ ਦਿੱਤਾ ਗਿਆ। ਤੇ ਉਹ ਮੁਲਾਕਾਤ ਕਿਵੇਂ ਰਹੀ? ਲੀਡਰ ਆਫ ਓਪੋਜੀਸ਼ਨ ਨੇ ਜਾਂ ਫਿਰ ਰਾਹੁਲ ਗਾਂਧੀ ਨੇ ਆਪਣੇ ਵੱਲੋਂ, ਇੰਡੀਆ ਅਲਾਇੰਸ ਨੇ ਤੁਹਾਨੂੰ ਕੀ ਮਤਲਬ ਅੱਗੇ ਪ੍ਰੋਮਿਸ ਕੀਤਾ ਹੈ ਕਿ ਅਸੀਂ ਕੀ ਕਰਾਂਗੇ ਕੀ ਨਹੀਂ ਕਰਾਂਗੇ? ਦੇਖੋ, ਨਵੀਂ ਜਦੋਂ ਪਾਰਲੀਮੈਂਟ ਚੁਣ ਕੇ ਆਈ ਆ, ਅਸੀਂ ਲਗਭਗ ਭਾਜਪਾ ਨੂੰ ਛੱਡ ਕੇ ਸਾਰੇ MP ਸਾਹਿਬਾਨ ਨੂੰ, ਚਾਹੇ NDA ਦੇ ਸੀਗੇ ਚਾਹੇ ਇੰਡੀਆ ਗਠਜੋੜ, ਸਾਰਿਆਂ ਨੂੰ ਅਸੀਂ ਮੰਗ ਪੱਤਰ ਦਿੱਤੇ ਕਿ ਦੇਖੋ ਆਹ ਮੰਗ ਪੱਤਰ ਹੈ, ਉਹ 'ਚ ਬਹੁਤ ਸਾਰੇ ਨਵੇਂ ਚਿਹਰੇ ਸੀਗੇ ਤੇ ਤੁਸੀਂ ਇਹਨਾਂ ਤੇ ਮਨ ਬਣਾ ਕੇ ਜਦੋਂ ਪਾਰਲੀਮੈਂਟ ਸੈਸ਼ਨ ਹੋਊਗਾ ਉਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ MSP ਲੀਗਲ ਕਾਨੂੰਨ ਦੇ ਉੱਤੇ ਜ਼ੋਰ ਲਾਇਆ ਜਾ ਸਕੇ। ਤਾਂ ਅਸੀਂ ਉਹਦੇ ਲਈ ਬਕਾਇਦਾ ਚਿੱਠੀਆਂ ਰਾਹੁਲ ਜੀ ਨੂੰ ਵੀ ਕੱਢੀ, SP ਦੇ ਲੀਡਰ ਸਾਹਿਬਾਨ ਨੂੰ ਵੀ ਕੱਢੀ, ਬਕਾਇਦਾ ਚੰਦਰਬਾਬੂ ਨਾਇਡੂ ਨੂੰ ਵੀ, SP ਦੇ ਬਿਹਾਰ ਦੇ ਨਿਤਿਸ਼ ਕੁਮਾਰ ਨੂੰ, ਲਗਭਗ ਜਿੰਨਾ ਕੋ ਸਮਾਂ ਮਿਲ ਪਾਇਆ ਅਸੀਂ ਉਹਨਾਂ ਨੂੰ ਮਿਲੇ। ਉੱਚ ਜਦੋਂ ਸਾਨੂੰ ਲੀਡਰ ਮਿਲੇ ਤਾਂ ਕਹਿੰਦੇ ਸੀ ਵੀ ਇੰਡੀਆ ਗਠਜੋੜ ਦੇ ਮੁੱਖ ਲੀਡਰ ਨੇ ਰਾਹੁਲ ਗਾਂਧੀ, ਜੇ ਉਹਨਾਂ ਨੂੰ ਮਿਲੋ ਤਾਂ ਠੀਕ ਹੋਊਗਾ। ਤਾਂ ਜਿਹੜੀ ਕੰਸਟੀਟਿਊਸ਼ਨ ਕਲੱਬ ਅਸੀਂ ਉਹ MSP ਗਰੰਟੀ ਲੀਗਲ ਗਰੰਟੀ ਕਾਨੂੰਨ ਤੇ ਕਨਵੈਨਸ਼ਨ ਕਰਵਾਈ ਸੀ ਬੁੱਧੀਜੀਵੀਆਂ ਦੀ, ਉੱਥੇ 12-14 MPs ਵੀ ਸਾਨੂੰ ਮਿਲਣ ਗਏ, ਜਿਸ 'ਚ ਅਕਾਲੀ ਦਲ, ਕਾਂਗਰਸ, ਆਮ ਆਦਮੀ, ਆਦੀਵਾਸੀ ਸਮਾਜ ਦੇ, ਜੰਮੂ ਕਸ਼ਮੀਰ ਦੇ ਲੀਡਰ ਵੀ ਸੀ ਔਰ ਬਕਾਇਦਾ ਆਪਣਾ ਬਾਲਾ ਸਾਹਿਬ ਠਾਕਰੇ ਦੇ ਸ਼ਿਵ ਸੈਨਾ ਦੇ ਉੱਥੇ ਮੁਖੀ ਵੀ MP ਪਹੁੰਚੇ ਸੀ। ਤਾਂ ਉਹਨਾਂ ਨੇ ਸਾਨੂੰ ਕਿਹਾ, ਇਸ ਲਈ ਫਿਰ ਅਸੀਂ ਰਾਹੁਲ ਜੀ ਕੋ ਸਮਾਂ ਲੈ ਕੇ ਵਿਰੋਧੀ ਧਿਰ ਦੇ, ਕਿਉਂਕਿ ਉਹ ਲੀਡਰ ਸੀਗੇ, ਤਾਂ ਉਹਨਾਂ ਨੂੰ ਮਿਲ ਕੇ ਸਾਰੀ ਗੱਲ ਰੱਖੀ। ਉਹਨਾਂ ਵੱਲੋਂ ਸਪਸ਼ਟ ਸੀਗਾ ਵੀ ਕਾਂਗਰਸ ਆਪਣੇ ਜਿਹੜੇ ਚੋਣ ਮੈਨੀਫੈਸਟੋ ਸੀਗਾ, ਆਪਣੀ ਚੋਣ ਮੈਨੀਫੈਸਟੋ ਵਿੱਚ ਪਾਇਆ ਹੈਗਾ, ਤਾਂ ਕਹਿੰਦੇ ਅਸੀਂ ਕਾਇਮ ਹੈਗੇ ਆ, ਖੜੇ ਹੈਗੇ ਆ। ਔਰ ਇਹ ਸਾਨੂੰ ਮਿਲਣ ਮਿਲਾਉਣ ਦੇ ਵਿੱਚ ਫਾਇਦਾ ਹੋਇਆ। ਲਗਭਗ ਹਰ MP ਨੇ, ਜਿਹੜਾ ਇੰਡੀਆ ਗਠਜੋੜ ਦਾ MP ਸੀਗਾ, ਲਗਭਗ ਉਹਨਾਂ ਨੇ ਕਿਸਾਨਾਂ ਮੁੱਦਿਆਂ ਵਾਲੀ ਗੱਲ ਪਾਰਲੀਮੈਂਟ ਸਾਨੂੰ ਸੁਣਨ ਨੂੰ, ਦੇਖਣ ਨੂੰ ਆਈ ਹੈਗੀ ਆ। ਤਾਂ ਸਾਡੀ ਤਾਂ ਕੋਸ਼ਿਸ਼ ਸੀ ਕਿ ਵੀ NDA ਗਠਜੋੜ ਦੇ ਵਿੱਚ ਵੀ ਅਸੀਂ ਮਿਲੀਏ, ਪਰ ਉਹਨਾਂ ਕੋਲ ਸਮਾਂ ਨਹੀਂ ਮਿਲ ਸਕਿਆ ਸਾਨੂੰ। ਅੱਛਾ, ਉਸ ਤੋਂ ਬਾਅਦ ਫਿਰ ਇੱਕ ਘਟਨਾਕ੍ਰਮ ਇਹ ਹੈ ਕਿ ਖੜੋਤ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਕਈ ਸਾਰੇ ਮੁੰਡਿਆਂ ਨੂੰ ਵੀ ਚੱਕਿਆ ਗਿਆ ਸੀਗਾ, ਹਰਿਆਣੇ ਤੋਂ ਵੀ ਕਈ ਮੁੰਡਿਆਂ ਨੂੰ ਚੱਕਿਆ ਗਿਆ। ਫਿਰ ਤੁਹਾਨੂੰ ਰੇਲਵੇ ਟਰੈਕਾਂ ਤੇ ਬੈਠ ਕੇ ਵਿਰੋਧ ਪ੍ਰਦਰਸ਼ਨ ਵੀ ਕਰਨਾ ਪਿਆ, ਲੇਕਿਨ ਉਹਨਾਂ ਮੁੰਡਿਆਂ ਨੂੰ ਨਹੀਂ ਛੱਡਿਆ ਗਿਆ। ਆਖਰ 'ਚ ਉਹਨਾਂ ਦੀ ਜ਼ਮਾਨਤ ਹੀ ਹੋਈ। ਤੇ ਉਹ ਜਿਹੜਾ ਦੌਰ ਸੀਗਾ ਪੂਰਾ, ਜਿਸ 'ਚ ਤੁਸੀਂ ਬਾਰਡਰਾਂ ਤੇ ਬੈਠੇ ਸੀਗੇ ਤੇ ਜਿਹੜਾ ਝੋਨੇ ਦੀ ਬਿਜਾਈ ਦਾ ਵੀ ਸਾਰਾ ਸਮਾਂ ਚੱਲ ਰਿਹਾ ਸੀ। ਝੋਨੇ ਦੀ ਬਿਜਾਈ ਹੋਣੀ ਸੀ 1 ਜੂਨ ਤੋਂ ਲਗਾਤਾਰ ਸ਼ੁਰੂ ਹੋ ਜਾਂਦੀ ਹੈ ਹਰਿਆਣਾ ਪੰਜਾਬ 'ਚ। ਤੇ ਉਹ ਕਿਵੇਂ ਦਾ ਦੌਰ ਰਿਹਾ ਤੁਹਾਡਾ ਕਿ ਜਿਹੜੇ ਮੁੰਡਿਆਂ ਤੇ ਤਸ਼ੱਦਦ ਹੋਇਆ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਤੇ ਉਹ ਫਿਰ ਕਿਵੇਂ ਦੇਖਦੇ ਹੋ ਸਾਰੇ ਨੂੰ? ਦੇਖੋ, ਹਰਿਆਣੇ ਦੇ ਵਿੱਚ ਜਦੋਂ ਅਸੀਂ ਮਹਾਪੰਚਾਇਤਾਂ ਕੀਤੀਆਂ ਹੋਗੀਆਂ, ਚਾਹੇ ਅੰਬਾਲੇ ਦੀ ਸੀ ਤੇ ਚਾਹੇ ਉਧਰ ਹੋਰ ਸਾਈਡ ਤੇ ਆਪਣਾ ਜਾਟ ਬੈਲਟ ਵਿੱਚ ਅਸੀਂ ਕੀਤੀ ਸੀਗੀ ਉਹ, ਤੇ ਉਹਦੇ ਵਿੱਚ ਪਹਿਲੋਂ ਅਨੀਸ਼ ਖਟਕੜ ਤੇ 2 ਪੰਜਾਬ ਦੇ ਨੌਜਵਾਨ, ਇੱਧਰ ਨਵਰੀਤ ਜਲਵੇੜਾ ਤੇ ਇੱਕ ਸਾਥੀ ਹੋਰ ਸੀਗਾ, ਜਿਨ੍ਹਾਂ ਨੂੰ ਗ੍ਰਿਫਤਾਰੀਆਂ ਉਸ ਸਮੇਂ ਵਿੱਚ ਹੋ ਗਈਆਂ। ਔਰ ਫਿਰ ਜਦੋਂ ਅਸੀਂ ਰੇਲ ਰੋਕੋ ਕੀਤਾ, ਲੰਬਾ ਚਲਾ ਗਿਆ। ਫਿਰ ਕਿਉਂਕਿ ਇੱਧਰ ਸੜਕ ਵੀ ਢੱਕੀ ਹੋਈ ਸੀ, ਵੀ ਰੇਲ ਰੋਕੋ ਅਸੀਂ ਵਾਪਸ ਲੈ ਲਿਆ ਕਿ ਠੀਕ ਹੈ, ਕੋਈ ਨਹੀਂ, ਇਹਦੇ ਬਾਰੇ ਅੱਗੇ ਜਾ ਕੇ ਸੋਚਦੇ ਹੈਗੇ ਆ।
ਤੇ ਜਦੋਂ ਅਸੀਂ ਫਿਰ SP ਅੰਬਾਲਾ ਦੇ ਵਿੱਚ ਮੋਰਚਾ ਰੱਖਿਆ ਇਹ 16 ਹੂੰ 17 ਅਗਸਤ ਸੌਰੀ ਜੁਲਾਈ ਦੇ ਜੁਲਾਈ ਵਿੱਚ, ਨੂੰ ਤਾਂ 17 ਉਹਦੇ ਜੁਲਾਈ ਨੂੰ। ਜੁਲਾਈ ਨੂੰ, ਤਾਂ ਉਹਦੇ ਦਬਾਅ ਵਿੱਚ ਫਿਰ ਉਹਨੂੰ ਉਸ ਤੋਂ ਪਹਿਲੋਂ ਜ਼ਮਾਨਤ ਦੇ ਕੇ, ਪਹਿਲੋਂ ਜ਼ਮਾਨਤ ਵੀ ਨਹੀਂ ਸੀ ਦੇ, ਰਿਹਾ ਕਰ ਦਿੱਤਾ। ਹੁਣ ਗਾਂ ਕੇਸ ਨਹੀਂ ਚਲਾ ਰਹੇ ਹੈਗੇ। ਤਾਂ ਉਹ ਵੱਡੀ ਸਫਲਤਾ ਸੀ, ਸਰਕਾਰ ਪਿੱਛੇ ਗਈ ਆ। ਔਰ ਉਹ ਤੋਂ ਬਾਅਦ ਹਰਿਆਣੇ ਦੇ ਵਿੱਚ ਪਹਿਲੋਂ ਤਾਂ ਲੀਡਰਾਂ ਨੂੰ ਖੁੱਲਾ ਡੁੱਲਾ ਵਿਚਰਨ ਨਹੀਂ ਸੀ ਦਿੰਦੇ। ਉਹ SP ਦੇ ਅੰਬਾਲੇ ਦੇ ਘਰਾਓ ਤੋਂ ਬਾਅਦ ਜਦੋਂ ਸਫਲਤਾ ਨਾਲ ਅਸੀਂ ਕੀਤਾ, ਉਸ ਤੋਂ ਬਾਅਦ ਹਰਿਆਣਾ ਸਰਕਾਰ ਫਿਰ ਲਗਭਗ ਨਾਰਮਲ ਤੇ ਜੋ ਇਲੈਕਸ਼ਨਾਂ ਵੀ ਆ ਗਈਆਂ ਹਰਿਆਣੇ ਦੀ ਅਗਲੇ ਬੰਨੇ, ਤਾਂ ਉਹ ਸੰਕਟਮਈ ਘੜੀ 'ਚ ਵੀ ਅਸੀਂ ਸਫਲਤਾ ਨਾਲ ਮੋਰਚਾ ਚਲਾ ਕੇ ਰੱਖਿਆ। ਫਿਰ ਇੱਕ ਘਟਨਾਕ੍ਰਮ ਹੋਰ ਹੁੰਦਾ ਹੈ, ਤੁਸੀਂ ਯਾਦ ਕਰੋ ਕਿ ਜਿੰਨੇ ਵੀ ਪੁਲਿਸ ਅਫਸਰ ਸੀਗੇ ਹਰਿਆਣਾ ਪੁਲਿਸ ਦੇ, ਜਿਨ੍ਹਾਂ ਨੇ ਤੁਹਾਨੂੰ ਰੋਕਿਆ, ਬਾਰਡਰਾਂ ਤੇ ਬਿਠਾਏ ਰੱਖਿਆ, ਉਹਨਾਂ ਨੂੰ ਮੈਡਲ ਦੇਣ ਦੀ ਗੱਲ ਆਈ, ਤੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਫਿਰ ਕੀ ਉਹ ਕਿਵੇਂ ਟਲਿਆ? ਉਹ ਫਿਰ ਉਹਨਾਂ ਨੇ ਹੁਣ ਤਾਂ ਉਹਨਾਂ ਨੂੰ ਰਹਿਣ ਦਿੱਤਾ, ਉਹਨਾਂ ਨੂੰ ਮੈਡਲ ਨਹੀਂ ਦਿੱਤਾ ਗਿਆ, ਨਹੀਂ ਤਾਂ ਪਹਿਲਾਂ ਗੱਲ ਸੀ 15 ਅਗਸਤ ਨੂੰ ਉਹਨਾਂ ਨੂੰ ਮੈਡਲ ਦਿੱਤਾ ਜਾਊਗਾ। ਇਹ ਮੀਡੀਆ 'ਚ ਹੀ ਖਬਰਾਂ ਛਪੀਆਂ ਸੀਗਾ ਵੀ ਹਰਿਆਣਾ ਸਰਕਾਰ ਜਿਹੜੀ ਆ, ਜਿਹੜੇ ਆਫੀਸਰ ਸਾਹਿਬਾਨ ਜਿਵੇਂ SP ਅੰਬਾਲਾ ਸੀਗਾ, ਅਗਲੇ ਬੰਨੇ ਜੀਂਦ ਸੀਗਾ, ਇੱਕ IG ਰੈਂਕ ਦੇ ਅਫਸਰ ਸੀਗੇ, 2 DSP ਜਾਂ SP ਸੀਗਾ, ਤਾਂ ਉਹਨਾਂ ਨੂੰ ਸਨਮਾਨ ਦੇ ਰਹੀ 6 ਅਧਿਕਾਰੀਆਂ ਨੂੰ, ਇਹ ਕਹਿ ਕੇ ਉਹਦੇ ਵਿੱਚ ਲਿਖਿਆ ਗਿਆ ਵੀ ਇਹਨਾਂ ਨੇ ਬਹੁਤ ਸਫਲਤਾ ਨਾਲ ਕਿਸਾਨਾਂ ਨੂੰ ਕੰਨਾਂ ਕੱਢੀਆਂ, ਤਸ਼ੱਦਦ ਕੀਤਾ, ਗੋਲੀਆਂ ਮਾਰੀਆਂ, ਵੀ ਬਹੁਤ ਬਹਾਦਰੀ ਨਾਲ ਇਹਨਾਂ ਨੇ ਕਿਸਾਨਾਂ ਦਾ ਮੁਕਾਬਲਾ ਕੀਤਾ। ਤੋ ਇਸ ਗੱਲ ਨੂੰ ਲੈ ਕੇ ਅਸੀਂ ਪ੍ਰੋਟੈਸਟ ਤੇ ਗਏ ਕਿ ਭਾਈ ਇਹ ਠੀਕ ਨਹੀਂ ਹੈਗਾ। ਤੋ ਇਹ ਜਿਹੜੀ ਵੀ ਦੇਸ਼ ਵਿਰੁੱਧ ਲੜਾਈ ਲੜੀ, ਆਪਣੇ ਮੁਲਕ ਦੇ ਕਿਸਾਨਾਂ ਨੂੰ ਕੁੱਟ ਮਾਰ ਕੇ, ਗੋਲੀਆਂ ਚਲਾ ਕੇ ਸ਼ਹੀਦ ਕਰਕੇ ਅਫਸਰਾਂ ਦਾ ਸਨਮਾਨ ਕਰਨਾ, ਇਹ ਠੀਕ ਨਹੀਂ ਹੈਗਾ। ਤੋ ਉਹ ਜਦੋਂ ਅਸੀਂ ਫਿਰ ਉਹਦਾ ਵਿਰੋਧ ਕੀਤਾ, ਉਹ ਦੇਸ਼ ਲੈਵਲ ਤੇ ਬਹੁਤ ਵੱਡਾ ਮੁੱਦਾ ਬਣਿਆ, ਵਿਰੋਧੀ ਧਿਰਾਂ ਨੇ ਵੀ ਚੱਕਿਆ ਹੈਗਾ। ਫਿਰ ਕੇਂਦਰ ਨੂੰ ਪਿੱਛੇ ਹਟਣਾ ਪੈ ਗਿਆ, ਇਹ ਕਹਿ ਕੇ ਵੀ ਇਹ ਸਮਾਂ ਥੋੜਾ ਰਹਿ ਗਿਆ ਜੀ, ਸਨਮਾਨ ਨਹੀਂ ਕਰਦੇ। ਪਰ ਇਹ ਵੀ ਅੰਦੋਲਨ ਦੀ ਦੇਣ ਕਰਕੇ ਹੀ ਉਹਨਾਂ ਨੂੰ ਇਹ ਕਦਮ ਪਿੱਛੇ ਚੱਕਣਾ ਪੈ ਗਿਆ। ਤੁਸੀਂ ਫਿਰ ਕਿਵੇਂ ਦੇਖਦੇ ਹੋ, ਜਿਹੜਾ ਪੁਲਿਸ ਨੇ ਇੰਨਾ ਤਸ਼ੱਦਦ ਕੀਤਾ, ਉਹਨਾਂ ਤੇ ਤਾਂ ਕੋਈ ਕਾਰਵਾਈ ਵੀ ਨਹੀਂ ਹੋਈ, ਨਾ ਕੋਈ ਹਿਊਮਨ ਰਾਈਟ ਰਿਪੋਰਟਾਂ ਕੁਛ ਆਈਆਂ, ਜਦਕਿ ਜਿਹੜੇ ਹਿਊਮਨ ਰਾਈਟ ਵਾਇਲੇਸ਼ਨ ਹੈ ਫਾਰਮਰਸ ਦੀ, ਕਿਸਾਨਾਂ ਦੀ ਜਿਹੜੀ ਹਿਊਮਨ ਰਾਈਟ ਦੀ ਵਾਇਲੇਸ਼ਨ ਹੋਈ, ਉਹ ਤਾਂ ਬਹੁਤ ਵੱਡੇ ਪੱਧਰ ਤੇ ਹੋਈ। 200 ਦੇ ਨੇੜੇ ਤੇੜੇ ਕਿਸਾਨ ਫੱਟੜ ਹੋਏ। ਏਦਾਂ ਦੀਆਂ ਜਿਹੜੇ ਰਬੜ ਬੁਲਟਾਂ ਜਾਂ ਫਿਰ ਏਦਾਂ ਦੇ ਜਿਹੜੇ ਗੋਲੇ ਹੈਗੇ, ਆਸੂ ਗੈਸ ਦੇ ਗੋਲੇ ਹੈਗੇ ਆ, ਉਹ ਵਰਤੇ ਗਏ, ਅਥਰੂ ਗੈਸ ਦੇ ਗੋਲੇ, ਜਿਨ੍ਹਾਂ ਦੀ ਪਾਬੰਦੀ ਵੀ ਹੈਗੀ ਆ, ਮਨੁੱਖਾਂ ਤੇ ਉਹਨਾਂ ਨੂੰ ਸੁੱਟ ਵੀ ਨਹੀਂ ਸਕਦੇ, ਉਹ ਸਾਰਾ ਕੁਝ ਹੋਇਆ। ਤੇ ਉਹਨੂੰ ਫਿਰ ਕਿਵੇਂ ਦੇਖਦੇ ਹੋ? ਤੁਹਾਡੀ ਗੱਲ ਕਿਤੇ ਪਹੁੰਚੀ, ਕਿਤੇ ਕੋਈ ਕਾਰਵਾਈ ਹੋਈ ਉਹਨਾਂ ਖਿਲਾਫ? ਔਰ ਇੱਕ ਮੁੰਡਾ ਸੀਗਾ ਉਹ ਪ੍ਰਿਤਪਾਲ, ਉਹਨੂੰ ਤਾਂ ਜਮਾ ਮਾਰ ਤੋੜ ਕੇ ਗੇਰਤਾ ਸੀਗਾ। ਫਿਰ ਇੱਕ ਐਂ ਗੱਲ, ਜਿਹੜਾ 21 ਫਰਵਰੀ ਨੂੰ ਘਟਨਾਕ੍ਰਮ ਹੋਇਆ ਸ਼ੁਭਕਰਨ ਸਿੰਘ ਦੀ ਡੈਥ, ਉਹਦੇ ਤੇ ਵੀ ਇਹ ਸਵਾਲ ਹੈ ਕਿ ਉਹਨਾਂ ਪੁਲਿਸ ਕਰਮੀਆਂ ਤੇ ਕੋਈ ਕਾਰਵਾਈ ਹੋਊਗੀ ਜਿਨ੍ਹਾਂ ਨੇ ਉਹਨਾਂ ਨੂੰ ਉਸ ਮੁੰਡੇ ਨੂੰ ਸ਼ਹੀਦ ਕੀਤਾ? ਹਾਂ ਦੇਖੋ, ਇਸ ਮੋਰਚੇ ਵਿੱਚ ਜਿਹੜੇ ਵੀ ਵਰਤੋਂ ਹੋਈ ਆ, ਪਹਿਲੀ ਗੱਲ ਹੈ, ਪਹਿਲੇ ਕਦੇ ਵੀ ਕਿਸਾਨ ਅੰਦੋਲਨ ਤੇ ਅਰਧ ਸੈਨਿਕ ਫੋਰਸ ਨਹੀਂ ਸੀ ਲੱਗੀ ਹੈਗੀ। ਪਹਿਲੀ ਵਾਰ ਕਿਸਾਨ ਅੰਦੋਲਨ ਤੇ ਅਰਧ ਸੈਨਿਕ ਫੋਰਸ, ਲਗਭਗ ਮਿਲਟਰੀ ਵਾਲੇ ਸਾਰਾ ਵਰਤੋਂ, ਸਾਜੋ ਸਮਾਨ ਦੀ ਇੱਥੇ ਵਰਤੋਂ ਕੀਤੀ ਗਈ ਹੈਗੀ ਆ, ਜਿਹੜੀ ਆਮ ਤੌਰ ਤੇ ਪੁਲਿਸ ਇਸਤੇਮਾਲ ਨਹੀਂ ਕਰਦੀ ਹੈਗੀ। ਇਸ ਕਿਸਮ ਦੇ ਵੀ ਉਹਦੇ ਵਿੱਚ ਗੈਸਾਂ ਵਰਤੀਆਂ ਗਈਆਂ, ਦਰਵਾਜ਼ਾ ਤੋੜਨ ਵਾਸਤੇ ਚੀਜ਼ਾਂ ਵਰਤੀਆਂ ਜਾਂਦੀਆਂ ਹੈਗੀਆਂ। ਔਰ ਜਦੋਂ ਆਜ਼ਾਦ ਕੋਈ ਰਿਟ ਪਟੀਸ਼ਨ ਹਾਈ ਕੋਰਟ 'ਚ ਪੈਂਦੀ ਹੈਗੀ ਆ, ਉਹਨੂੰ ਹਰਿਆਣਾ ਸਰਕਾਰ ਚੈਲੰਜ ਕਰਦੀ ਹੈਗੀ ਆ ਸ਼ਹੀਦ ਸੁਭਕਰਨ ਦੀ ਸ਼ਹੀਦੀ ਦੀ ਜਾਂਚ ਵਾਸਤੇ। ਤੇ ਉਹ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਕੀ ਕਹਿੰਦੀ ਆ ਵੀ ਜੇ ਇਹਨਾਂ ਅਧਿਕਾਰੀਆਂ ਦੀ ਜਾਂਚ ਹੋ ਗਈ ਤਾਂ ਇਹਨਾਂ ਦਾ ਮਨੋਬਲ ਡਿੱਗ ਪੂਗਾ, ਇਹ ਫਿਰ ਗੋਲੀ ਨਹੀਂ ਚਲਾਉਣਗੇ। ਹੁਣ ਦੇਖੋ, ਹਰਿਆਣਾ ਸਰਕਾਰ ਤਾਂ ਮੰਨ ਗਈ ਕਿ ਉਹਨਾਂ ਨੇ ਗੋਲੀ ਚਲਾਈ ਹੈ, ਜੇ ਤੁਸੀਂ ਜਾਂਚ ਕਰਾਤੀ। ਤੇ ਉਹ ਸੁਪਰੀਮ ਕੋਰਟ ਦੀ ਟਿੱਪਣੀ ਆਈ ਸੀ ਵੀ ਸਰਕਾਰ ਕਦੀ ਕਮਜ਼ੋਰ ਨਹੀਂ ਹੁੰਦੀ, ਜਾਂਚ ਕੋਰਟ ਨਹੀਂ ਕਰਦੀ ਹੁੰਦੀ, ਤੁਹਾਡੀਆਂ ਏਜੰਸੀਆਂ ਨੇ ਕਰਨੀ ਹੁੰਦੀ ਆ, ਕਿਸੇ ਦਾ ਵੀ ਮਨੋਬਲ ਨਹੀਂ ਡਿੱਗੂਗਾ। ਤਾਂ ਉਹਨਾਂ ਦੀ ਨੀਅਤ ਨੀਤੀ ਸਪਸ਼ਟ ਸੀਗੀ, ਅਸੀਂ ਕੁੱਟਾਂਗੇ ਵੀ, ਮਾਰਾਂਗੇ ਵੀ, ਪਰ ਤੁਹਾਨੂੰ ਇਨਸਾਫ ਵੀ ਨਹੀਂ ਲੈਣ ਦੇਣਗੇ। ਤਾਂ ਜਿਸ ਕਿਸਮ ਦੀ ਨਿਆਂਪਾਲਿਕਾ ਭਾਰਤ ਦੀ ਹੈਗੀ ਆ, ਉਹਦੇ ਕੋਲ ਬਾਹਲੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਫਿਰ ਵੀ ਜੇ ਕੋਈ ਆਜ਼ਾਦ ਰਿਟ ਪਟੀਸ਼ਨ ਪਈ ਹੈਗੀ, ਉਹਨੂੰ ਫੈਸਿਲਿਟੇਟ ਅਸੀਂ ਕਰਦੇ ਹੈਗੇ ਆ। ਹਾਂ, ਸਾਨੂੰ ਅੰਦੋਲਨ ਤੇ ਭਰੋਸਾ ਵਾ, ਅਸੀਂ ਇਹ ਮੰਗਾਂ ਛੱਡੀਆਂ ਨਹੀਂ ਹੈਗੀਆਂ, ਔਰ ਅਸੀਂ ਇਹਨਾਂ ਨੂੰ ਵੀ ਨਾਲ ਲੈ ਕੇ ਚੱਲ ਰਹੇ ਹਾਂ, ਜਿਵੇਂ ਪਿਛਲੇ ਅੰਦੋਲਨ ਦੀਆਂ ਮੰਗਾਂ। ਤਾਂ ਕੋਈ ਨਹੀਂ, ਅਸੀਂ ਆਪਣੇ ਇਨਸਾਫ ਵਾਸਤੇ ਜੋ ਕੁਝ ਕਿਸਾਨਾਂ ਮਜ਼ਦੂਰਾਂ ਨਾਲ ਜ਼ੁਲਮ ਹੋਇਆ, ਗਾਹਾਂ ਅੱਗੇ ਵੀ ਰੱਖਾਂਗੇ, ਲੋਕਾਂ ਤੱਕ ਆਪਣੀ ਗੱਲ ਲੈ ਕੇ ਜਾਵਾਂਗੇ, ਔਰ ਜ਼ਰੂਰ ਇੱਕ ਨਾ ਇੱਕ ਦਿਨ ਅਜਿਹੇ ਅਧਿਕਾਰੀਆਂ ਨੂੰ ਆਉਣ ਵਾਲੇ ਸਮੇਂ 'ਚ ਇਨਸਾਫ ਲੈ ਕੇ ਕਟਹਿਰੇ ਅੰਦਰ ਵੀ ਖੜਾ ਕਰਾਂਗੇ।
ਇੱਕ ਗੱਲ ਫਿਰ ਕੋਰਟ ਦੀ ਵੀ ਆਈ, ਸੁਪਰੀਮ ਕੋਰਟ ਤੱਕ ਪਟੀਸ਼ਨਾਂ ਗਈਆਂ ਤੇ ਜਿਹਦੇ 'ਚ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇੱਕ ਤਰਫਾ ਰਾਹ ਤਾਂ ਖੋਲ੍ਹਿਆ ਜਾਣਾ ਚਾਹੀਦਾ ਸ਼ੰਭੂ ਬਾਰਡਰ ਦਾ। ਐਂਬੂਲੈਂਸਾਂ ਦੀ ਗੱਲ ਆਈ, ਸਕੂਲੀ ਬੱਚਿਆਂ ਦੇ ਬੱਸ ਦੀ ਗੱਲ ਆਈ, ਔਰਤਾਂ ਵਾਸਤੇ ਰਸਤੇ ਦੀ ਗੱਲ ਆਈ ਤੇ ਉਹ ਫਿਰ ਇਹ ਵੀ ਕਿਹਾ ਗਿਆ ਕਿ ਸਰਕਾਰ ਤੇ ਕਿਸਾਨਾਂ ਦਾ ਭਰੋਸਾ ਨਹੀਂ ਹੈ, ਕੋਈ ਇੰਡੀਪੈਂਡੈਂਟ ਕਮੇਟੀ ਬਣਾਈ ਜਾਵੇ। ਪੰਜਾਬ ਨੇ ਕੁਛ ਨਾਂ ਵੀ ਭੇਜੇ, ਕੁਛ ਨਾਂ ਹਰਿਆਣੇ ਨੇ ਵੀ ਭੇਜੇ। ਤੁਸੀਂ ਉਸ ਪੂਰੇ ਸਿੱਟੇ ਦਾ ਕੀ ਰਿਹਾ ਉਹਦੇ 'ਚ? ਫਿਰ ਬਾਅਦ 'ਚ ਤਾਂ ਰਵਨੀਤ ਬਿੱਟੂ ਦੀ ਇੱਕ ਸਟੇਟਮੈਂਟ ਆਉਂਦੀ ਹੈ, ਉਹ ਕਿਸਾਨਾਂ ਨੂੰ ਕਹਿ ਦਿੰਦਾ ਕਿ ਇਹ ਤਾਂ ਬਾਹਰ ਤੋਂ ਜਿਹੜਾ ਫੰਡ ਆਉਂਦਾ ਉਹਨੂੰ ਖਾਂਦੇ ਨੇ, ਇਹ ਤਾਂ ਕਰਕੇ ਬੈਠੇ ਨੇ ਤੇ ਤੁਹਾਨੂੰ ਮਤਲਬ ਇੱਕ ਹਿਸਾਬ ਨਾਲ ਐਂਟੀ ਇੰਡੀਆ ਮਤਲਬ ਦੇਸ਼ ਵਿਰੋਧੀ ਦਰਸਾ ਕੇ ਤੁਹਾਨੂੰ ਛੱਡਤਾ, ਤੁਹਾਡੇ ਠੱਪਾ ਲਾ ਕੇ ਛੱਡਤਾ ਉਹਨਾਂ ਨੇ। ਹਾਂ ਦੇਖੋ, ਜਿਹੜੀ ਜਿਹੜੀ ਆਜ਼ਾਦ ਕਿਸੇ ਵੱਲੋਂ ਰਿਟ ਪਟੀਸ਼ਨ ਪਈ ਹੈਗੀ ਆ ਬਾਰਡਰ ਖੋਲਣ ਨੂੰ, ਉਹ ਵੇਖਣ ਨੂੰ ਤਾਂ ਚੰਗੀ ਲੱਗਦੀ, ਸਾਨੂੰ ਲੱਗਦਾ ਸਰਕਾਰ ਦਾ ਇੱਕ ਖੇਡਾ। ਚਾਰ ਮੀਟਿੰਗਾਂ ਸਾਨੂੰ ਕਮੇਟੀਆਂ ਦੀ ਗੱਲ ਕਰਦੇ, ਕਿੱਡੇ ਢੰਗ ਨਾਲ ਅਦਾਲਤ ਦੇ ਥਰੂ ਚੀਜ਼ਾਂ ਆ ਗਈਆਂ। ਬਾਰਡਰ ਖੋਲਣ ਵਾਲੀ ਗੱਲ ਤਾਂ ਸਾਡਾ ਕੋਈ ਰੋਸ ਨਹੀਂ ਹੈਗਾ, ਅਸੀਂ ਤਾਂ ਉਦੋਂ ਕਹਿ ਰਹੇ ਹਾਂ ਵੀ ਬਾਰਡਰ ਖੋਲ ਦਿਓ। ਅਸੀਂ ਤਾਂ ਕਹਿੰਦੇ ਜੇ ਨਿਆਂਪਾਲਿਕਾ ਦਾ ਫੈਸਲਾ ਤਾਂ ਬਹੁਤ ਲੇਟ ਆਇਆ, ਹੁਣ ਚੇਤਾ ਆਇਆ ਨਾ। ਦੇਖੋ ਕਿੱਡਾ ਵੱਡਾ ਪੰਜਾਬ ਦਾ ਨੁਕਸਾਨ ਹੋ ਗਿਆ, ਇਹ ਪਹਿਲੋਂ ਲੈਣਾ ਚਾਹੀਦਾ। ਹੁਣ ਸੁਪਰੀਮ ਕੋਰਟ ਦੇ ਥਰੂ ਉਹ ਚਾਹੁੰਦੇ ਨੇ ਵੀ ਇਹਨਾਂ ਨੂੰ ਕਮੇਟੀਆਂ ਚ ਉਲਝਾਇਆ ਜਾਵੇ। ਅਸੀਂ ਨਹੀਂ ਕਿਸੇ ਕਮੇਟੀ ਦਾ ਯਕੀਨ ਰੱਖਦੇ ਹੈਗੇ ਵੀ ਕੋਈ ਕਮੇਟੀ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਦਾ ਹੱਲ ਕਰ ਦੂਗੀ। ਅਸੀਂ ਸਾਫ਼ ਬੈਠੇ ਪੰਜਵੇਂ ਦੌਰ ਦੀ ਗੱਲ ਕਰੋ, ਅਸੀਂ ਗੱਲ ਕਰਨ ਨੂੰ ਤਿਆਰ ਹੈਗੇ। ਸਰਕਾਰ ਗੱਲ ਕਰੇ, ਮਸਲਿਆਂ ਦਾ ਹੱਲ ਕਰੇ। ਪਹਿਲੇ ਸੁਪਰੀਮ ਕੋਰਟ ਨੇ ਆਪਦੇ ਆਰਡਰ ਜਦੋਂ ਕਮੇਟੀ ਬਣਾਈ ਸੀ ਤੇ ਗੱਲ ਕਹੀ ਸੀ ਵੀ ਅਜਿਹੇ ਮਸਲੇ ਜਿਹੜੇ ਪੋਲੀਟੀਕਲ ਇਸ਼ੂ ਆ ਇਹ ਅਦਾਲਤ ਨਹੀਂ ਹੱਲ ਕਰ ਸਕਦੀ, ਇਹਨੂੰ ਸਰਕਾਰ ਨੂੰ ਕਰਨਾ ਪਊ। ਔਰ C-250 ਦੇ ਵਿੱਚ ਤਾਂ ਉਹਨਾਂ ਦਾ ਹਲਫਨਾਮਾ ਮਾਨਯੋਗ ਸੁਪਰੀਮ ਕੋਰਟ 'ਚ ਗਿਆ ਹੈਗਾ ਵੀ ਇਹ ਦਿੱਤਾ ਹੀ ਨਹੀਂ ਜਾ ਸਕਦਾ। ਦਿੱਤਾ ਕਿਉਂ ਨਹੀਂ ਜਾ ਸਕਦਾ? ਉਹਨਾਂ ਨੂੰ ਜਚਾਇਆ ਵੀ ਹੈਗਾ ਵਾ। ਤਾਂ ਫਿਰ ਉਹ ਸਰਕਾਰ ਦਾ ਆਪਣਾ, ਕਿਉਂਕਿ ਅਸੀਂ ਤਾਂ ਵਿੱਚ ਹੈ ਨਹੀਂ ਨਾ ਉਸ ਮਸਲੇ ਸਾਰੇ ਦੇ ਵਿੱਚ। ਉਹਦੇ ਇੱਕ ਆਜ਼ਾਦ ਪਟੀਸ਼ਨਰ ਨੇ, ਠੀਕ ਆ, ਤੇ ਹਰਿਆਣਾ ਸਰਕਾਰ ਹੈਗੀ ਆ। ਤਾਂ ਸਾਡਾ ਤਾਂ ਸਪਸ਼ਟ ਹੈ ਵੀ ਹਰਿਆਣਾ ਸਰਕਾਰ ਨੇ ਨਾ ਰਾਹ ਖੋਲਣਾ ਹੈਗਾ ਤੇ ਨਾ ਕਿਸੇ ਨੇ ਮੰਨਣੀ ਹੈਗੀ। ਜੋ ਸਾਨੂੰ ਲੱਗਦਾ ਇਹ ਗੁੰਮਰਾਹ ਕਰਨ ਲਈ ਲੋਕਾਂ 'ਚ ਵੀ ਇਹ ਕਿਸਾਨਾਂ ਕਰਕੇ ਰਸਤਾ ਰੁਕਿਆ ਹੀ ਹੈਗਾ, ਠੀਕ ਆ। ਕਿਸਾਨਾਂ ਨੇ ਸਪਸ਼ਟ ਕਿਹਾ ਗਿਆ ਵੀ ਜਦੋਂ ਮਰਜ਼ੀ ਗੱਡੀਆਂ ਲਿਆਓ, ਸਾਡੇ ਵਾਲੇ ਪਾਸੋਂ ਲੰਘ ਕੇ ਚਲੋ, ਸਾਡੇ ਵਾਲੇ ਪਾਸੋਂ ਰਾਹ ਬੰਦ ਹੀ ਨਹੀਂ ਹੈਗਾ। ਅਸੀਂ ਵਪਾਰੀਆਂ ਨੂੰ ਵੀ ਕਿਹਾ। ਹੁਣ ਇਹ ਲੋਕਾਂ 'ਚ ਗੱਲ ਚਲੇਗੀ ਆ ਵੀ ਰਸਤਾ ਰੁਕਣ ਵਾਲੀ ਸਰਕਾਰ ਹੈਗੀ ਹਰਿਆਣੇ ਦੀ, ਕਿਸਾਨ ਜ਼ਿੰਮੇਵਾਰ ਨੇ। ਨਾਲੇ ਅਸੀਂ ਉਸ ਰੋਡ ਤੇ ਬਹਿਣ ਤਾਂ ਗਏ ਨਹੀਂ ਹੈਗੇ, ਸਾਡਾ ਤਾਂ ਮਕਸਦ ਹੈ ਦਿੱਲੀ ਜਾ ਕੇ ਪ੍ਰਦਰਸ਼ਨ। ਕਹਿ ਲਓ ਵੀ ਸਰਕਾਰ ਟੇਢੇ ਢੰਗ ਨਾਲ ਅਦਾਲਤੀ ਪ੍ਰਕਿਰਿਆ ਸਾਨੂੰ ਉਲਝਾਉਣ ਦਾ ਯਤਨ ਕਰ ਰਹੀ ਆ। ਅਸਾਈ ਸੀ ਸਪਸ਼ਟ, ਅਸੀਂ ਉਹ ਪ੍ਰਕਿਰਿਆ ਵਿੱਚ ਉਲਝਣ ਵਾਲੇ ਨਹੀਂ ਹੈ। ਅੱਛਾ, ਇਹਦੇ 'ਚ ਸਵਰਨ ਜੀ ਇੱਕ ਆਖਰੀ ਸਵਾਲ ਇਹ ਹੁੰਦਾ ਹੈ ਕਿ ਲੋਕ ਇਹ ਵੀ ਕਹਿੰਦੇ ਨੇ ਅੰਦੋਲਨ ਦੀ ਆਲੋਚਨਾ ਕਰਦੇ ਆ ਕਿ ਅੰਦੋਲਨ ਜੇ ਖੜੋਤ ਆ ਗਿਆ, ਇਹ ਇੱਥੇ ਹੀ ਖੜ ਗਿਆ ਹੈਗਾ। ਕਿਸਾਨ ਲੀਡਰਾਂ ਕੋਲ ਕੋਈ ਪ੍ਰੋਗਰਾਮ ਨਹੀਂ ਹੈ ਦੇਣ ਵਾਸਤੇ, ਅੱਗੇ ਉਹਨਾਂ ਕੋਲ ਕੋਈ ਪਲਾਨ ਨਹੀਂ ਹੈ ਕਿ ਕਿਵੇਂ ਅੱਗੇ ਅੰਦੋਲਨ ਚਲਾਇਆ ਜਾਵੇ ਤੇ ਹੁਣ ਲੋਕ ਆਪਣੇ ਆਪ ਹੀ ਘਰਿਓਂ ਘਰੀ ਮੁੜ ਜਾਣਗੇ ਇੱਥੋਂ ਬੈਠ ਕੇ। ਕੀ ਤੁਸੀਂ ਦੇਖਦੇ ਹੋ ਕਿ ਅੰਦੋਲਨ 'ਚ ਕੋਈ ਖੜੋਤ ਹੈ? ਅੱਗੇ ਤੁਹਾਡੇ ਕੀ ਪ੍ਰੋਗਰਾਮ ਹੋਣਗੇ? ਕਿਵੇਂ ਤੁਸੀਂ ਇਸ ਅੰਦੋਲਨ ਨੂੰ ਅੱਗੇ ਵਧਾਓਗੇ? ਹਾਂ ਦੇਖੋ, ਇਹ ਉਹਨਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਗਿਣਤੀਆਂ ਮਿਣਤੀਆਂ ਕੀਤੀਆਂ ਸੀ। ਇਹ ਅੰਦੋਲਨ ਆਪਣੀ ਮੌਤ ਆਪ ਮਰੂਗਾ, ਜੋ ਉਹਨਾਂ ਨੂੰ ਲੱਗਦਾ ਸੀ। ਅੱਜ ਦਾ ਇਕੱਠ ਨੇ ਡਬਲ ਕੋਈ 3 ਪ੍ਰੋਗਰਾਮ ਦੇਖੋ ਸਾਡੇ ਮੋਰਚੇ ਦੇ। 1 ਅਗਸਤ ਨੂੰ ਅਰਥੀਆਂ ਸਾੜਨਾ, ਉਹ ਜ਼ਬਰਦਸਤ ਸੀਗਾ। 15 ਅਗਸਤ ਦਾ ਟਰੈਕਟਰ ਮਾਰਚ ਤੁਸੀਂ ਵੀ ਦੇਖਿਆ, ਉਹ ਉਦੋਂ ਵੱਧ ਜ਼ਬਰਦਸਤ ਸੀ। ਔਰ 31 ਅਗਸਤ ਨੂੰ ਏਡਾ ਵੱਡਾ ਪ੍ਰੋਗਰਾਮ। ਹੁਣ ਇਹ ਕਿੱਡੇ ਇੱਕ ਮਹੀਨੇ ਵਿੱਚ ਇੱਕ ਵਾਰ ਜ਼ਬਰਦਸਤ ਲਾਗੂ ਹੋਏ, ਫਿਰ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਮੰਨਦੇ ਸਾਊਥ ਇੰਡੀਆ ਵਿੱਚ ਸਾਡੇ ਪ੍ਰੋਗਰਾਮ ਹੋਏ ਹੈਗੇ। ਦੂਸਰੀ ਗੱਲ ਹੈਗੀ ਆ ਵੀ ਅੱਗੇ ਕੱਲ ਹਾਲੇ ਯੂਪੀ 'ਚ ਹੋਊਗੀ ਮਹਾਪੰਚਾਇਤ, ਇਹਦੋਂ ਜੀਂਦ ਦੇ ਵਿੱਚ 15 ਸਤੰਬਰ ਨੂੰ ਹੋ ਰਹੀ ਹੈਗੀ ਵੱਡੀ ਮਹਾਪੰਚਾਇਤ, ਤੇ 22 ਨੂੰ ਪਿਪਲੀ ਵਿੱਚ ਹੋ ਰਹੀ ਹੈਗੀ ਆ। ਤਾਂ ਤੁਹਾਨੂੰ ਪਤਾ ਵੀ ਅਗਲਾ ਅੱਜ ਅਨਾਉਂਸਮੈਂਟ ਕਰਤਾ ਵੀ 3 ਅਕਤੂਬਰ ਨੂੰ ਲਖੀਮਪੁਰ ਖੀਰੀ ਤਾਂ ਦੇਸ਼ ਵਾਲੇ ਵਿੱਚ 2 ਘੰਟੇ ਅਸੀਂ ਦੇਸ਼ ਭਰ ਵਿੱਚ ਰੇਲਾਂ ਰੋਕਾਂਗੇ ਤੇ ਕੰਟੀਨਿਊਟੀ ਹੈਗਾ ਸਾਡਾ ਸਾਰਾ ਜੀ। ਤਾਂ ਮਤਲਬ ਕੀ ਆਪਾਂ ਮੰਨ ਕੇ ਚੱਲੀਏ ਕਿ ਅੱਗੇ ਤੁਹਾਡਾ ਅੰਦੋਲਨ ਜਾਰੀ ਰਹੂਗਾ? ਆਖਰੀ ਸਵਾਲ ਹੈ ਤੇ ਫਿਰ ਆਪਾਂ ਇਹਨੂੰ ਖਤਮ ਕਰਦੇ ਹਾਂ ਗੱਲਬਾਤ ਨੂੰ। ਹਾਂ ਦੇਖੋ, ਜਿਹੜੇ NIA ਦੀ ਛਾਪੇਮਾਰੀ ਹੋਈ ਆ ਜਾਂ ਜਿਹੜਾ ਹੁਣ ਹੋਰ ਵੀ ਹੋ ਸਕਦਾ, ਇਹ ਮੋਦੀ ਸਰਕਾਰ ਨੂੰ ਭਾਫ ਨਜ਼ਰ ਆ ਗਈ ਉਹਨਾਂ ਕੋਲੇ ਬਹੁਤ ਵੱਡੀਆਂ CIDਆਂ ਵੀ ਇਹ ਜ਼ਮੀਨ ਦੇ ਉੱਤੇ ਅੰਦੋਲਨ ਵੱਧ ਰਿਹਾ ਹੈ ਲਗਾਤਾਰ। ਅੱਜ ਦੇ ਇਕੱਠ ਨੇ ਸੰਕੇਤ ਦਿੱਤੇ ਹੈਗੇ ਆ ਕਿ ਜੋ ਆਗੂ ਸਮਝਦੇ ਸੀ ਅਸੀਂ ਇਹ ਭਾਪ ਲਿਆ ਕਿ ਥੱਲੇ ਇਹ ਤਰਕ ਇਹ ਆ ਵੀ
ਕਿੰਨਾ ਲੰਮਾ ਅੰਦੋਲਨ ਚੱਲ ਰਿਹਾ, ਤੁਸੀਂ ਸਰਵੇ ਕਰੋ, ਮੋਦੀ ਸਰਕਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ। ਇਹਦੇ ਵਿੱਚ ਕਿਸਾਨਾਂ ਦੇ ਮੁੱਦੇ ਅੱਡ ਹੈਗੇ ਆ, ਨੌਜਵਾਨ ਨੂੰ ਰੁਜ਼ਗਾਰ ਨਹੀਂ ਹੈਗਾ, ਮਹਿੰਗਾਈ ਦੀ ਮਾਰ ਆਪਣੇ ਤਾਂ ਹੈਗੀ, ਕੋਈ ਵੀ ਖੁਸ਼ ਨਹੀਂ ਹੈਗਾ, ਤਾਂ ਉਹਨਾਂ ਵਾਸਤੇ ਰਾਹ ਵੱਜਦਾ। ਤੇ ਅੱਜ ਦੇ ਇਕੱਠ ਨੇ ਦੱਸਤਾ ਵੀ ਅੰਦੋਲਨ ਅੱਗੇ ਵੱਧ ਰਿਹਾ ਹੈ, ਉਹਦੇ ਵਿੱਚ ਕੋਈ ਕਮੀ ਆਉਣ ਵਾਲੀ ਨਹੀਂ ਹੈਗੀ। ਹਾਂ ਠੀਕ ਹੈ, ਸਰਕਾਰ ਜਦੋਂ ਬੁਖਲਾਹਟ ਵਿੱਚ ਆਉਂਦੀ ਆ, ਉਹਨਾਂ ਕੋਲ ਲੱਗਿਆ ਵੀ ਅਖੀਰਲੇ ਮਤਲਬ ਹੱਥ ਕੰਡਿਆਂ ਵਿੱਚ ਐਨਆਈਏ ਦੇ ਛਾਪੇਮਾਰੀ ਆ ਗਈ। ਅਸੀਂ ਕਿਤੇ ਵੀ ਕੇਂਦਰ ਦੀਆਂ ਏਜੰਸੀਆਂ ਤੋਂ ਨਹੀਂ ਡਰਨ ਵਾਲੇ ਹੈਗੇ, ਨਾ ਇਹ ਖਤਮ ਹੋਣਾ। ਇਹ ਅੰਦੋਲਨ ਉਦੋਂ ਤੱਕ ਚੱਲੂਗਾ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਜੀ ਸਰਵਣ ਪੰਦੇਰ ਜੀ, ਸ਼ੁਕਰੀਆ। ਤੇ ਆਪਾਂ ਫਿਰ ਦੁਬਾਰੇ ਜੁੜਾਂਗੇ ਨਈ ਗੱਲਬਾਤ ਵਾਸਤੇ। ਤੇ ਅੱਜ ਵਾਸਤੇ ਇੰਨਾ ਹੀ। ਤੇ ਤੁਹਾਡਾ ਅੰਦੋਲਨ ਚੱਲ ਰਿਹਾ ਹੈ ਤੇ ਤੁਸੀਂ ਆਪਣਾ ਕੰਮ ਸੰਭੋ। ਬਹੁਤ ਮਿਹਰਬਾਨੀ, ਤੁਸੀਂ ਚੱਲਦੇ ਅੰਦੋਲਨ ਦੌਰਾਨ ਸਾਡੇ ਵਾਸਤੇ ਟਾਈਮ ਕੱਢਿਆ ਤੇ ਸਾਡੇ ਨਾਲ ਗੱਲ ਕਰ ਰਹੇ ਹੋ। ਤੇ ਦੋਸਤੋ, ਕੱਲ ਦੁਬਾਰਾ ਮੁਲਾਕਾਤ ਹੋਊਗੀ ਨਏ ਖਬਰਾਂ ਨਾਲ, ਨਏ ਬੁਲੇਟਿਨ ਨਾਲ, ਨਈ ਗੱਲਬਾਤ ਨਾਲ। ਤੇ ਆਪਾਂ ਫਿਰ ਦੁਬਾਰੇ ਜੁੜਾਂਗੇ।